ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ 84 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਐਲਾਨਣ ਸੰਬੰਧੀ ਯੂਐਸ ਕਾਂਗਰਸ ਨੂੰ ਅਪੀਲ। ਕੈਨੇਡਾ ਦੇ ਸ਼ਹਿਰ ਕੈਲੇਡਨ ਨੇ ਝੁਲਾਇਆ ਕੇਸਰੀ ਨਿਸ਼ਾਨ ਸਾਹਿਬ। ਦਲ ਖਾਲਸਾ ਨੇ ਸਮੂਹ ਸਿੱਖ ਸੰਗਤਾਂ ਨੂੰ 13 ਅਪ੍ਰੈਲ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੀ ਕੀਤੀ ਅਪੀਲ। ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਇੱਕ ਮਤਾ ਪਾਸ ਕਰਕੇ ਯੂਨਾਈਟਿਡ ਸਟੇਟਸ ਕਾਂਗਰਸ ਨੂੰ ਭਾਰਤ ਵਿੱਚ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਸਿੱਖ ਨਸਲਕੁਸ਼ੀ ਵਜੋਂ ਰਸਮੀ ਤੌਰ ਤੇ ਮਾਨਤਾ ਦੇਣ ਅਤੇ ਨਿੰਦਾ ਕਰਨ ਦੀ ਅਪੀਲ ਕੀਤੀ ਹੈ। ਇਹ ਮਤਾ ਵਿਧਾਨ ਸਭਾ ਮੈਂਬਰ ਜਸਮੀਤ ਕੌਰ ਬੈਂਸ ਦੁਆਰਾ ਪੇਸ਼ ਕੀਤਾ ਗਿਆ ਸੀ, ਜੋ ਕਿ ਰਾਜ ਵਿਧਾਨ ਸਭਾ ਦੀ ਪਹਿਲੀ ਵਾਰ ਚੁਣੇ ਗਏ ਸਿੱਖ ਮੈਂਬਰ ਹਨ। ਸੋਮਵਾਰ ਨੂੰ ਰਾਜ ਵਿਧਾਨ ਸਭਾ ਦੁਆਰਾ ਬਹੁਮਤ ਨਾਲ ਇਹ ਮਤਾ ਪਾਸ ਕੀਤਾ ਗਿਆ ਸੀ। ਇੱਕ ਕਹਾਣੀ ਜੋ ਕਿ ਸੀ 1984 ਉਹਦੀ ਇਨਸਾਫ ਉਹਦੀ ਕਹਾਣੀ ਕਦੀ ਕਿਸੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ। ਕਿਉਂ ਨਹੀਂ ਪਤਾ ਲੱਗਾ? ਕਿਉਂਕਿ ਸਾਡੀ ਕਦੀ ਰਿਪਰੈਜ਼ੈਂਟੇਸ਼ਨ ਗਵਰਨਮੈਂਟ में ਬਣੀ ਨਹੀਂ ਸੀ। ਅਸੀਂ ਇੱਥੇ ਇਸ ਮੁਲਕ 100 ਸਾਲ ਦੇ ਉੱਪਰ ਆ ਗਏ ਹਾਂ, ਪਰ ਸਾਡੀ ਉਹ ਰਿਪਰੈਜ਼ੈਂਟੇਸ਼ਨ ਅਸੈਂਬਲੀ 'ਚ ਕਦੀ ਬਣੀ ਨਹੀਂ। ਕਿਉਂ ਨਹੀਂ ਬਣੀ? ਅਸੀਂ ਕਿਉਂ ਇੰਡੀਆ ਤੋਂ ਆ ਕੇ ਇੱਥੇ ਲੁਕ ਗਏ ਨੇ? ਸਾਡੀ ਵੀ ਪਹਿਚਾਣ ਚਾਹੀਦੀ ਹੈ। ਸਾਡੇ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਵੀ ਦੇਖਣ ਕਿ ਸਾਡੀ ਪਹਿਚਾਣ ਹੈਗੀ ਹੈ ਸਟੇਟ ਅਸੈਂਬਲੀ 'ਚ। ਸੋ ਪੋਲਿਟਿਕਸ ਤੋਂ ਡਰਨ ਦੀ ਕੋਈ ਚੀਜ਼ ਨਹੀਂ ਹੈ, ਬਲਕਿ ਸਾਨੂੰ ਆਉਣਾ ਚਾਹੀਦਾ ਹੈ। ਸਾਨੂੰ 100 ਸਾਲ ਲੱਗੇ ਨੇ ਇਹ ਸੀਟ ਲੈਣ ਲਈ। ਕੈਲੀਫੋਰਨੀਆ ਦੀ ਪਹਿਲੀ ਸਿੱਖ ਅਮਰੀਕਨ ਲੈਜਿਸਲੇਚਰ ਹੈ, but it doesn't end here. ਅੱਗੇ ਤੋਂ ਅੱਗੇ ਸਾਨੂੰ ਹੋਰ ਚਾਹੀਦੇ ਨੇ। We need to encourage our youth. ਮੈਨੂੰ ਬਹੁਤ ਬੜੀ encouragement ਮਿਲੀ ਸੀ ਅਸੈਂਬਲੀ ਮੈਂਬਰ ਕਾਰਲੋਸ ਵਿਲਾਪੂਡੀਆ ਤੋਂ, who was by my side from day one and said, Jasmeet, you can do this. You need to do this because your community needs a representative. And I'm internally grateful for all the work that Edith and Carlos have done to make it possible that Bella Sikh American elect hoya. ਇਸ ਨੂੰ ਸਿੱਖ ਹਿਤੈਸ਼ੀ ਅਸੈਂਬਲੀ ਮੈਂਬਰ ਕਾਰਲੋਸ ਵਿਲਾਪੂਡੀਆ ਵੱਲੋਂ ਵੀ ਸਮਰਥਨ ਦਿੱਤਾ ਗਿਆ। ਇੰਨਾ ਹੀ ਨਹੀਂ, ਇੱਕ ਹੋਰ ਹਿੰਦੂ ਮੈਂਬਰ ਐਸ਼ ਕਾਲੜਾ ਨੇ ਵੀ ਮਤੇ ਦੇ ਹੱਕ ਵਿੱਚ ਵੋਟ ਪਾਈ। ਇਹ ਨੋਟ ਕਰਦੇ ਹੋਏ ਕਿ ਅਮਰੀਕਾ ਵਿੱਚ ਸਿੱਖ ਭਾਈਚਾਰਾ ਦੰਗਿਆਂ ਦੇ ਸਰੀਰਕ ਅਤੇ ਮਾਨਸਿਕ ਸਦਮੇ ਤੋਂ ਉੱਭਰ ਨਹੀਂ ਸਕਿਆ ਹੈ, ਮਤੇ ਵਿੱਚ ਅਮਰੀਕੀ ਕਾਂਗਰਸ ਨੂੰ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਵਜੋਂ ਰਸਮੀ ਤੌਰ ਤੇ ਮਾਨਤਾ ਦੇਣ ਅਤੇ ਨਿੰਦਾ ਕਰਨ ਦੀ ਅਪੀਲ ਕੀਤੀ ਗਈ ਹੈ। Today I rise in support of AJR2 that calls out the atrocity committed against Sikhs in India less than 40 years ago. California is home to roughly half of the nation's Sikh population, and the nation's first Sikh temple was established here in Stockton. This is what I said here at the Capitol today. ਮਤੇ ਵਿੱਚ ਕਿਹਾ ਗਿਆ ਹੈ ਕਿ ਨਵੀਂ ਦਿੱਲੀ ਦੀ ਵਿਧਵਾ ਕਲੋਨੀ ਵਿੱਚ ਅਜੇ ਵੀ ਸਿੱਖ ਔਰਤਾਂ ਰਹਿੰਦੀਆਂ ਹਨ, ਜਿਨ੍ਹਾਂ ਤੇ ਹਮਲਾ ਕੀਤਾ ਗਿਆ, ਬਲਾਤਕਾਰ ਕੀਤਾ ਗਿਆ, ਤਸੀਹੇ ਦਿੱਤੇ ਗਏ, ਉਹਨਾਂ ਦੇ ਪਰਿਵਾਰਾਂ ਨੂੰ ਮਾਰਨ, ਸਾੜਨ ਅਤੇ ਕਤਲ ਕਰਨ ਲਈ ਮਜਬੂਰ ਕੀਤਾ ਗਿਆ, ਅਤੇ ਜੋ ਅਜੇ ਵੀ ਦੋਸ਼ੀਆਂ ਵਿਰੁੱਧ ਇਨਸਾਫ ਦੀ ਮੰਗ ਕਰ ਰਹੀਆਂ ਹਨ। ਇੱਕ ਬਿਆਨ ਵਿੱਚ ਅਮਰੀਕਨ ਸਿੱਖ ਕਾਕਸ ਕਮੇਟੀ ਅਤੇ ਹੋਰ ਅਮਰੀਕੀ ਸਿੱਖ ਸੰਸਥਾਵਾਂ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਨੇ ਮਤਾ ਪੇਸ਼ ਕਰਨ ਅਤੇ ਪਾਸ ਕਰਨ ਲਈ ਕੈਲੀਫੋਰਨੀਆ ਸਟੇਟ ਅਸੈਂਬਲੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। 31 ਅਕਤੂਬਰ 1984 ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹਿੰਸਾ ਭੜਕ ਗਈ। ਇਸ ਤੋਂ ਬਾਅਦ ਹੋਈ ਹਿੰਸਾ ਵਿੱਚ ਪੂਰੇ ਭਾਰਤ ਵਿੱਚ 3000 ਤੋਂ ਵੱਧ ਸਿੱਖ ਮਾਰੇ ਗਏ ਸਨ। ਇਹ ਜ਼ਿਆਦਾਤਰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਨ। ਜ਼ਿਕਰਯੋਗ ਹੈ ਕਿ ਨਿਊ ਜਰਸੀ ਵਿਧਾਨ ਸਭਾ ਇਸ ਸੰਬੰਧੀ ਪਹਿਲਾਂ ਹੀ ਮਤਾ ਪਾਸ ਕਰ ਚੁੱਕੀ ਹੈ। ਕੈਲੀਫੋਰਨੀਆ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰਨ ਵਾਲੀ ਵਿਧਾਇਕ ਹੈ ਜਸਮੀਤ ਕੌਰ ਬੈਂਸ ਅਤੇ ਮਤੇ ਦਾ ਸਮਰਥਨ ਕਰਨ ਵਾਲੇ ਵਿਧਾਇਕ ਕਾਰਲੋਸ ਦਾ ਬਾਅਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਸਨਮਾਨ ਕੀਤਾ ਗਿਆ। We think back to our sisters, brothers, family members ਜੋ ਵਿਛੜ ਗਏ ਹੈ ਪੰਜਾਬ ਦੇ ਵਿੱਚ, ਨਿਊ ਦਿੱਲੀ ਦੇ ਵਿੱਚ in the 1984 Sikh genocide. Finally, today is 2023. We are recognizing the genocide of our people. And it is genocide. Other efforts in the years past have called it many things. लेकिन genocide
We cannot ever forget 1984. ਅੱਜ ਵੀ our Sikh community is suffering ਪੰਜਾਬ ਦੇ ਵਿੱਚ. India ਕਹਿੰਦੀ ਹੈ ਕਿ world's largest democracy. ਲੇਕਿਨ ਸਾਡੇ ਜਿਹੜੇ ਪੰਜਾਬੀ ਹੈਗੇ ਆ, ਸਾਡੇ ਸਿੱਖ ਕੌਮ, they are suffering ਹਜੇ ਵੀ after 1984. ਜੋ 1984 ਦੇ ਵਿੱਚ ਆਪਣੇ ਭੈਣਾਂ ਭਰਾਵਾਂ ਮਾਤਾਵਾਂ ਬਜ਼ੁਰਗਾਂ ਨਾਲ ਕਤਲੇਆਮ ਹੋਇਆ ਹੈ, ਉਹ ਜਿਹੜਾ ਜੈਨੋਸਾਈਡ ਹੈ, ਜੋ ਕਿ ਲੋਕੀ ਸੰਕੋਚ ਕਰਦੇ ਸੀਗੇ ਕਹਿਣ ਨੂੰ ਕਿ ਇਹ ਇੱਕ ਜੈਨੋਸਾਈਡ ਇੱਕ ਡੈਮੋਕ੍ਰੇਸੀ ਦੇ ਵਿੱਚ ਹੋਇਆ ਹੈ, ਉਹ ਅੱਜ ਕੈਲੀਫੋਰਨੀਆ ਸਟੇਟ ਦੀ ਅਸੈਂਬਲੀ, ਜਿਵੇਂ ਵੀਰ ਜੀ ਨੇ ਕਿਹਾ, ਚੌਥੀ ਸਭ ਤੋਂ ਲਾਰਜੈਸਟ ਇਕਨੋਮੀ ਦੁਨੀਆ ਦੇ ਵਿੱਚ 80 ਮੈਂਬਰਸ ਨੇ, ਸਾਰਿਆਂ ਨੇ ਯੂਨੈਨਿਮਸ, ਇੱਕ ਬੰਦੇ ਨੇ ਮੁਖਾਲਫਤ ਨਹੀਂ ਕੀਤੀ, ਸਾਰਿਆਂ ਨੇ ਕਿਹਾ ਕਿ ਜੋ ਇਹ ਗੱਲ ਹੋਈ ਹੈ ਸਿੱਖਾਂ ਨਾਲ ਉਹ ਗਲਤ ਹੋਈ ਹੈ। ਕੈਨੇਡਾ ਵਿੱਚ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ। ਵੱਖ-ਵੱਖ ਸ਼ਹਿਰਾਂ ਦੀਆਂ ਕਾਉਂਸਲਸ ਵੱਲੋਂ ਇਸ ਮਹੀਨੇ ਦੌਰਾਨ ਖਾਲਸਾਈ ਨਿਸ਼ਾਨ ਸਾਹਿਬ ਝੁਲਾ ਕੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਤਸਲੀਮ ਕੀਤਾ ਜਾਂਦਾ ਹੈ। ਇਸੇ ਕੜੀ ਤਹਿਤ ਮੰਗਲਵਾਰ ਨੂੰ ਓਨਟਾਰੀਓ ਸੂਬੇ ਦੇ ਸ਼ਹਿਰ ਕੈਲੇਡਨ ਦੇ ਸਿਟੀ ਟਾਊਨ ਵਿੱਚ ਸ਼ਹਿਰ ਦੀ ਮੇਅਰ ਐਨਿਟ ਗਰੂਵਸ ਵੱਲੋਂ ਸਮੁੱਚੀ ਕੌਂਸਲ ਦੀ ਹਾਜ਼ਰੀ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਝੁਲਾਇਆ ਗਿਆ। ਉਹਨਾਂ ਕੈਲੇਡਨ ਸ਼ਹਿਰ ਅਤੇ ਕੈਨੇਡਾ ਵਿੱਚ ਸਿੱਖਾਂ ਦੇ ਯੋਗਦਾਨ ਦੀ ਸਿਫਤ ਕੀਤੀ। ਸਮਾਗਮ ਦਾ ਪ੍ਰਬੰਧ ਯੂਨਾਈਟਿਡ ਸਿੱਖਸ ਵੱਲੋਂ ਕੀਤਾ ਗਿਆ ਸੀ। ਕੈਲੇਡਨ ਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਇਸ ਸਮਾਗਮ ਵਿੱਚ ਸ਼ਾਮਿਲ ਹੋਇਆ। ਕੈਲੇਡਨ ਅਤੇ ਬਰੈਂਪਟਨ ਦੀਆਂ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਇਸ ਸਮਾਗਮ ਵਿੱਚ ਪਹੁੰਚੇ। Certainly very happy to be here to proclaim Sikh Heritage Month. As the speaker said earlier, we are a very diverse community, and diversity is one of our strengths here in Caledon, and we're so proud to recognize all of the different cultures that we have here in Caledon. Really, that's what makes us strong. So I will read the proclamation. Sikh Heritage Month recognizes the important contributions Sikhs have made to Caledon's community, economic development, and ethnic identity. And whereas during Sikh Heritage Month, Sikhs all around Canada and the world will celebrate Vaishakhi in April, also known as Khalsa Day, signifying the creation of the Khalsa and the Sikh Articles of Faith. And whereas April is an opportunity to celebrate Sikh heritage with a number of events and celebrations being held throughout the region of Peel. And whereas April is an opportunity to celebrate Sikh heritage with a number of events and celebrations being held throughout the region of Peel. ਸਿੱਖ ਹੈਰੀਟੇਜ ਮੰਥ ਜਿਹੜਾ ਕਿ ਅਪ੍ਰੈਲ ਮਹੀਨਾ ਕੈਨੇਡਾ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਇੱਕ ਸਿੱਖ ਹੈਰੀਟੇਜ ਮੰਥ ਦੇ ਵੱਲੋਂ ਸੈਲੀਬ੍ਰੇਟ ਕੀਤਾ ਜਾਂਦਾ, ਜਿਹਦੇ ਵਿੱਚ ਸਿੱਖ ਕਮਿਊਨਿਟੀ ਦੇ ਗੌਰਵਮਈ ਇਤਿਹਾਸ ਦੇ ਬਾਰੇ ਦੇ ਵਿੱਚ ਸਾਡੀ ਜਿਹੜੀਆਂ ਹੋਰ ਇੱਥੇ ਕਮਿਊਨਿਟੀਜ਼ ਨੇ, ਜਿਨ੍ਹਾਂ ਦੇ ਨਾਲ ਅਸੀਂ ਹਰ ਰੋਜ਼ ਵਿਚਰਦੇ ਹਾਂ, ਜਿਨ੍ਹਾਂ ਨਾਲ ਰਹਿੰਦੇ ਹਾਂ, ਬਾਹਰ ਕੰਮ ਕਰਦੇ ਹਾਂ, ਹੋਰ ਮਿਲਦੇ ਹਾਂ, ਉਹਨਾਂ ਨੂੰ ਸ਼ੇਅਰ ਕਰਦੇ ਹਾਂ ਇਸ ਮਹੀਨੇ ਦੇ ਵਿੱਚ। ਤੇ ਸਮੁੱਚੀ ਸਿੱਖ ਜਗਤ ਨੂੰ ਸਿੱਖ ਹੈਰੀਟੇਜ ਮੰਥ ਦੀ ਤੇ ਵਿਸਾਖੀ ਦੀਆਂ ਮੁਬਾਰਕਾਂ, ਬਹੁਤ ਬਹੁਤ ਮੁਬਾਰਕਾਂ। ਤੇ ਅੱਜ ਅਸੀਂ ਸਿਟੀ ਹਾਲ ਇੱਥੇ ਕੈਲੇਡਨ ਦੇ ਸ਼ਹਿਰ ਦੇ ਵਿੱਚ ਟਾਊਨ ਆਫ ਕੈਲੇਡਨ ਤੇ ਉੱਥੇ ਨਿਸ਼ਾਨ ਸਾਹਿਬ ਜੋ ਸਿੱਖ ਰਾਜ ਦੀ ਦਾ ਪ੍ਰਤੀਕ ਹੈ ਉਹ ਲਹਿਰਾਉਣ ਆਏ ਸੀ। ਤੇ ਅੱਜ ਸਾਰੇ ਮੇਅਰ ਤੇ ਸਾਰੀ ਆਪਣੀ ਕਾਉਂਸਲ ਇੱਥੇ ਮੌਜੂਦ ਸੀਗੀ, ਉਹਨਾਂ ਤੇ ਸਾਰੀ ਕਮਿਊਨਿਟੀ ਨੂੰ ਬਹੁਤ ਬਹੁਤ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ। ਅੱਜ ਸਿੱਖ ਮੁਰਸਲ ਕਲੱਬ ਆਫ ontario ਬੜੇ ਵੱਡੇ ਦਿਨ ਦੇ ਉੱਤੇ ਸਿੱਖ ਹੈਰੀਟੇਜ ਮੰਥ ਦੇ ਵਾਸਤੇ ਜਿਹੜਾ ਖਾਲਸੇ ਦਾ ਝੰਡਿਆ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਇਸ ਝੰਡੇ ਦਾ ਬੜਾ ਸਤਿਕਾਰ ਆ ਦੁਨੀਆ ਤੇ। ਜਿੱਥੇ ਵੀ ਇਹ ਝੰਡਾ ਝੂਲਦਾ ਹੁੰਦਾ ਉੱਥੇ ਹਰ ਤਰ੍ਹਾਂ ਦੀ ਮਦਦ ਹਿਊਮੈਨਿਟੀ ਵਾਸਤੇ ਕੀਤੀ ਜਾਂਦੀ ਆ। ਕੈਨੇਡਾ ਦੇ ਵਿੱਚ ਸਿੱਖਾਂ ਦੀ ਬਹੁਤ ਵੱਡੀ ਅਚੀਵਮੈਂਟ ਆ। ਉਸ ਅਚੀਵਮੈਂਟ ਦੇ ਵਿੱਚੋਂ ਸਿੱਖ ਹੈਰੀਟੇਜ ਮੰਥ, ਕਿਉਂਕਿ ਅਪ੍ਰੈਲ ਦਾ ਮਹੀਨਾ ਸਿੱਖਾਂ ਵਾਸਤੇ ਬਹੁਤ ਮਹੱਤਵਪੂਰਨ ਮਹੀਨਾ, ਇਹਨੂੰ ਯਾਦ ਕਰਨ ਵਾਸਤੇ ਅੱਜ ਕੈਲੇਡਨ ਸਿਟੀ ਵੱਲੋਂ ਉਪਰਾਲਾ ਕੀਤਾ ਗਿਆ ਸੀ ਸਿੱਖਾਂ ਦਾ ਨਿਸ਼ਾਨ ਝੁਲਾਉਣ ਵਾਸਤੇ। ਉਹਦੀ ਅਸੀਂ ਫਲੈਗ ਸੈਰੇਮਨੀ ਕਰਕੇ ਹਟੇ ਹਾਂ ਬਾਹਰ। ਉਹਦੇ 'ਤੇ ਸਿੱਖ ਮੁਰਸਲ ਕਲੱਬ ਆਫ ontario ਸਪੈਸ਼ਲ ਤੌਰ 'ਤੇ ਪਹੁੰਚਿਆ ਸੀਗਾ ਤੇ ਸਿੱਖ ਕਮਿਊਨਿਟੀ ਦੇ ਵਿੱਚੋਂ ਬਹੁਤ ਸੰਗਤ ਹੋਮ ਆ ਕੇ ਪਹੁੰਚੀ। ਇਹਦੇ ਵਾਸਤੇ ਜਿੰਨੇ ਵੀ ਵੀਰ ਭੈਣ ਭਰਾ ਆਏ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਖਾਲਸਾ ਵਿਰਾਸਤੀ ਮਹੀਨਾ ਅਪ੍ਰੈਲ ਦਾ, ਜਿੱਥੇ ਕਦੀ
ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਖਾਲਸੇ ਦੀ ਸਾਜਨਾ ਕੀਤੀ। ਅਸੀਂ ਗੁਰੂ ਸਾਹਿਬ ਦਾ ਸੰਦੇਸ਼ ਅਤੇ ਖਾਲਸੇ ਦਾ ਜੋ ਗੋਲ ਹੈ, ਜੋ ਉਹਨਾਂ ਦਾ ਮਿਸ਼ਨ ਹੈ, ਉਹਨੂੰ ਅਸੀਂ ਅੱਜ ਲੈ ਕੇ ਜੋ ਗੁਰੂ ਸਾਹਿਬ ਦੇ ਨਿਸ਼ਾਨ ਨੇ ਪੰਥ ਮਹਾਰਾਜ ਕੇ ਉਹ ਝੰਡਾ ਲਹਿਰਾਉਣ ਦੇ ਲਈ, ਨਿਸ਼ਾਨ ਸਾਹਿਬ ਲਹਿਰਾਉਣ ਦੇ ਲਈ ਅੱਜ ਅਸੀਂ ਟਾਊਨ ਆਫ ਕੈਲੇਡਨ ਸਿਟੀ ਹਾਲ ਨਾਲ ਮੇਅਰ ਐਨਟ ਗਰੋਵਸ, ਉਹਨਾਂ ਦੀ ਸਮੁੱਚੀ ਕਾਉਂਸਲ ਜਿਨ੍ਹਾਂ ਨੇ ਆ ਕੇ ਸਿੱਖ ਕਮਿਊਨਿਟੀ ਦੇ ਨਾਲ ਜੋ ਅੱਜ ਸਿੱਖ ਹੈਰੀਟੇਜ ਮੰਥ ਸੈਲੀਬ੍ਰੇਟ ਕੀਤਾ। ਅਸੀਂ ਸਮੁੱਚੇ ਸਿੱਖ ਮੋਟਰਸਾਈਕਲ ਕਲੱਬ ਨੂੰ, ਆਪ ਸਭ ਨੂੰ ਸਿੱਖ ਹੈਰੀਟੇਜ ਮੰਥ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ 13 ਅਪ੍ਰੈਲ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮਾਨ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ 13 ਅਪ੍ਰੈਲ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਮਾਰਚ ਕੱਢਿਆ ਜਾਵੇਗਾ ਤੇ ਵਿਸਾਖੀ ਵਾਲੇ ਦਿਨ ਸ਼ਹੀਦ ਕੀਤੇ ਗਏ ਸਿੱਖ ਯੋਧਿਆਂ ਦੇ ਨਿਮਿਤ ਅਰਦਾਸ ਬੇਨਤੀ ਕੀਤੀ ਜਾਵੇਗੀ ਅਤੇ ਇਸ ਉਪਰੰਤ ਪ੍ਰੈਸ ਕਾਨਫਰੰਸ ਕਰਕੇ ਅੱਗੇ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਕਿਹਾ ਕਿ 14 ਅਪ੍ਰੈਲ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਇਕੱਤਰਤਾ ਰੱਖੀ ਗਈ ਹੈ, ਜਿਸ ਵਿੱਚ ਸਮੂਹ ਸਿੱਖ ਸੰਗਤਾਂ ਨੂੰ ਪਹੁੰਚਣ ਦੀ ਦਲ ਖਾਲਸਾ ਅਪੀਲ ਕਰਦਾ ਹੈ। ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮ, ਇਵੇਂ ਦੀ ਇੱਕ ਮੁਹਿੰਮ ਅਸੀਂ ਵੇਖ ਰਹੇ ਹਾਂ ਕਿ ਪਿਛਲੇ ਕਈ ਹਫ਼ਤਿਆਂ ਤੋਂ ਪੰਜਾਬ ਨੂੰ ਇੱਕ ਹੋਰ ਫੇਸ ਕਰਨੀ ਪੈ ਰਹੀ ਹੈ। ਉਹ ਆ ਕਿ ਦਿੱਲੀ ਦੀਆਂ ਫੌਜਾਂ, ਚਾਹੇ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਹੋਣ ਤੇ ਚਾਹੇ ਸਿੱਧੀਆਂ ਦਿੱਲੀ ਤੋਂ ਆਈਆਂ ਹੋਣ, ਉਹ ਪੰਜਾਬ ਦੇ ਚੱਪੇ ਦੇ ਉੱਤੇ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਔਰ ਲੋਕਾਂ ਨੂੰ ਟੈਰਰਾਈਜ਼ ਕੀਤਾ ਜਾ ਰਿਹਾ ਆ। ਇੱਕ ਡਰ ਦਾ ਮਾਹੌਲ ਜਿਹੜਾ ਉਹ ਸਿਰਜਿਆ ਜਾ ਰਿਹਾ ਹੈ। ਉਸ ਡਰ ਦੇ ਮਾਹੌਲ ਨੂੰ ਤੋੜਨ ਦੇ ਲਈ ਪੰਜਾਬ ਦੇ ਲੋਕਾਂ ਦਾ ਆਪਣੇ ਘਰਾਂ ਚੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ। ਉਸੇ ਨੂੰ ਹੀ ਲੈ ਕੇ ਦਲ ਖਾਲਸਾ ਵੱਲੋਂ 13 ਤਰੀਕ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਖਾਲਸਾ ਮਾਰਚ ਕੱਢਿਆ ਜਾਵੇਗਾ। ਖਾਲਸਾਈ ਪਰਚਮ ਨੂੰ ਜਿਹੜਾ ਸਰਕਾਰੀ ਖਾਲਸਾ ਦਾ ਝੰਡਾ ਉਹਨੂੰ ਸਲਾਮੀ ਦਿੱਤੀ ਜਾਵੇਗੀ ਔਰ ਕਾਨਫਰੰਸ ਕੀਤੀ ਜਾਵੇਗੀ ਔਰ ਇਵੇਂ ਹੀ ਤਖਤ ਸਾਹਿਬ ਦੇ ਉੱਤੇ ਆ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਔਰ 13 ਸਿੰਘ ਜਿਹੜੇ 1978 ਦੀ ਵਿਸਾਖੀ ਨੂੰ ਸ਼ਹੀਦ ਹੋਏ ਸੀ ਉਹਨਾਂ ਦੇ ਨਿਮਿਤ ਅਰਦਾਸ ਕੀਤੀ ਜਾਵੇਗੀ। 14 ਤਰੀਕ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਸੰਗਤਾਂ ਨੂੰ ਤਲਵੰਡੀ ਸਾਬੋ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਅਸੀਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਜਿੱਥੇ ਵੀ ਪਹੁੰਚ ਸਕਦੇ ਨੇ ਇਹਨਾਂ ਦੋਵਾਂ ਤਖਤਾਂ ਦੇ ਉੱਤੇ 13 ਤੇ 14 ਤਰੀਕ ਨੂੰ ਹਮਾ ਕੇ ਪਹੁੰਚਣ, ਤਾਂ ਕਿ ਅਸੀਂ ਸਰਕਾਰ ਨੂੰ ਇਹ ਮੈਸੇਜ ਦੇ ਸਕੀਏ ਕਿ ਨਾ ਤਾਂ ਅਸੀਂ ਤੁਹਾਡੀਆਂ ਫੋਰਸਾਂ ਤੋਂ ਭੈਭੀਤ ਹਾਂ ਤੇ ਨਾ ਹੀ ਤੁਹਾਡੀਆਂ ਜਿਹੜੀਆਂ ਹਥਿਆਰਬੰਦ ਜਿਹੜੇ ਮੋਢਿਆਂ ਦੇ ਉੱਤੇ AK-47 ਪਾ ਕੇ ਖਲੋਤੇ ਨੇ ਚੌਂਕਾਂ ਦੇ ਉੱਤੇ, ਸਾਡੇ ਹੌਸਲੇ ਪਸਤ ਨਹੀਂ ਕਰ ਸਕਦੇ। ਸਾਡੀ ਆਜ਼ਾਦੀ ਦੀ ਲੜਾਈ ਜਿਹੜੀ ਜਦੋਜਹਿਦ ਹੈ ਸਾਡੀ, ਉਹ ਲਗਾਤਾਰ ਜਾਰੀ ਰਹੇਗੀ ਔਰ ਇਸ ਚੀਜ਼ ਦਾ ਸੁਨੇਹਾ ਦੇਣ ਦੇ ਲਈ ਪੂਰੀਆਂ ਹੀ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ 13 ਤੇ 14 ਤਰੀਕ ਨੂੰ ਦੋਵਾਂ ਹੀ ਤਖਤਾਂ ਦੇ ਉੱਤੇ ਪੂਰੀਆਂ ਸੰਗਤਾਂ ਦਾ ਹੜ੍ਹ ਲਿਆਉਣ, ਪਹੁੰਚਣ। ਇਹ ਇੱਕ ਮੈਸੇਜ ਹੋਵੇਗਾ ਸਟੇਟ ਨੂੰ ਕਿ ਸਿੱਖ ਕੌਮ ਜਿਹੜੀ ਆ ਉਹ ਹਰ ਤਰ੍ਹਾਂ ਦੀ ਮੁਹਿੰਮ ਦਾ, ਹਰ ਤਰ੍ਹਾਂ ਦੇ ਚੈਲੰਜ ਦਾ ਸਾਹਮਣਾ ਕਰਨ ਦੇ ਲਈ ਅੱਜ ਵੀ ਤਿਆਰ ਆ ਔਰ ਅਸੀਂ ਇਹਨਾਂ ਦਾ ਸਾਹਮਣਾ ਕਰਾਂਗੇ ਔਰ ਸਾਹਮਣਾ ਕਰਨ ਦੇ ਲਈ ਸਾਨੂੰ ਘਰਾਂ ਚੋਂ ਨਿਕਲਣਾ ਪਵੇਗਾ। ਸੋ ਮੈਂ ਅਪੀਲ ਕਰਦਾ ਕਿ ਆਪਣੇ ਘਰਾਂ ਚੋਂ ਨਿਕਲੀਏ, ਜਿੱਥੇ ਵਿਸਾਖੀ ਮਨਾਈ ਜਾ ਰਹੀ ਆ ਉੱਥੇ ਹਮਾ ਕੇ ਪਹੁੰਚੀਏ। ਅੱਜ ਸਵੇਰ ਬਠਿੰਡਾ ਮਿਲਟਰੀ ਸਟੇਸ਼ਨ ਤੇ ਗੋਲੀਬਾਰੀ ਦੀ ਵਾਰਦਾਤ ਵਿੱਚ 4 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ ਅਤੇ ਇਸ ਮਾਮਲੇ ਵਿੱਚ ਹੁਣ ਨਿਊਜ਼ ਏਜੰਸੀ NIA ਦੇ ਮੁਤਾਬਕ ਬਠਿੰਡਾ ਫਾਇਰਿੰਗ 'ਚ ਮਰਨ ਵਾਲੇ 4 ਲੋਕ ਫੌਜ ਦੇ ਜਵਾਨ ਹਨ। 4 ਮੌਤਾਂ ਤੋਂ ਇਲਾਵਾ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਤੇ ਫੌਜ ਦੀਆਂ ਟੀਮਾਂ ਮਿਲ ਕੇ ਜਾਂਚ ਕਰਨਗੀਆਂ। ਫੌਜ ਮੁਤਾਬਕ ਬਠਿੰਡਾ ਮਿਲਟਰੀ ਸਟੇਸ਼ਨ ਗੋਲੀਬਾਰੀ ਵਿੱਚ ਮਾਰੇ ਗਏ 4 ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਗੋਲੀਬਾਰੀ ਦੇ ਕਾਰਨਾਂ ਦਾ ਜੇ ਪਤਾ ਨਹੀਂ ਲੱਗ ਸਕਿਆ ਹੈ। ਅਜੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ। ਫੌਜ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਬੁੱਧਵਾਰ ਨੂੰ ਸਵੇਰੇ 4 ਵਜੇ ਹੋਈ। ਖੇਤਰ ਵਿੱਚ ਤੁਰੰਤ ਪ੍ਰਤੀਕਿਰਿਆ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਫੌਜ ਨੇ ਕਿਹਾ ਕਿ ਇਲਾਕੇ ਨੂੰ ਸੀਲ ਹੀ ਰੱਖਿਆ ਗਿਆ ਹੈ ਤੇ ਲੋਕਾਂ ਦੇ ਆਉਣ ਜਾਣ ਤੇ ਰੋਕ ਲਾ ਦਿੱਤੀ ਗਈ ਹੈ। ਪਹਿਲੂ ਵੇਖਣ ਲਈ ਪੰਜਾਬ ਪੁਲਿਸ ਨਾਲ ਮਿਲ ਕੇ ਸਾਂਝੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ 2 ਦਿਨ ਪਹਿਲਾਂ ਰਾਈਫਲ ਤੇ ਗੋਲੀਆਂ ਗਾਇਬ ਹੋਣ ਦਾ ਐਂਗਲ ਵੀ ਸ਼ਾਮਲ ਹੈ। ਇਸ ਮਾਮਲੇ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਬਰੀਫਿੰਗ ਦੇਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਘਟਨਾ ਬਾਰੇ ਫੌਜ ਤੋਂ ਰਿਪੋਰਟ ਮੰਗੀ ਹੈ। ਪੰਜਾਬ ਸਰਕਾਰ ਨੇ ਵੀ ਬਠਿੰਡਾ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਹੈ। ਦੂਜੇ ਪਾਸੇ ਬਠਿੰਡਾ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਗੁਲਨੀਤ ਸਿੰਘ ਖੁਰਾਣਾ ਨੇ ਸਪਸ਼ਟ ਕੀਤਾ ਹੈ ਕਿ ਇਹ ਕੋਈ ਅਤਵਾਦੀ ਹਮਲਾ ਨਹੀਂ ਹੈ। ਇਸ ਫਾਇਰਿੰਗ ਮਾਮਲੇ ਦਾ ਕੋਈ ਅਤਵਾਦੀ ਕਨੈਕਸ਼ਨ ਸਾਹਮਣੇ ਨਹੀਂ ਆਇਆ ਹੈ। ਇਹ ਫੌਜ ਦਾ ਅੰਦਰੂਨੀ ਮਾਮਲਾ ਹੈ। SSP ਖੁਰਾਣਾ ਨੇ ਕਿਹਾ ਕਿ ਅਸੀਂ ਆਰਮੀ ਨਾਲ ਸੰਪਰਕ ਵਿੱਚ ਹਾਂ ਅਤੇ ਹਰ ਪਹਿਲੂ ਨਾਲ ਜਾਂਚ ਕੀਤੀ ਜਾ ਰਹੀ ਹੈ। ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਹੈ। ਸਾਡੀ ਟੀਮ ਮੌਕੇ ਤੇ ਮੌਜੂਦ ਹੈ। हमले की जांच की जा रही है। स्थिति काबू हेठ है। तो हमें भी पता चला कि सुबह 4:30 बजे फायरिंग का इंसिडेंट हुआ था, जिसमें 4 शख्सों की गन शॉट इंजरी से डेथ हो गई है। अभी मिलिट्री ने फिर कॉर्डन सर्च ऑपरेशन शुरू किया हुआ था। हमारे अफसर वहाँ हैं, वी आर इन टच विद द आर्मी अथॉरिटीज़। तो आगे उनकी आइडेंटिटी का क्यों नहीं पता, क्योंकि अभी आर्मी ने हमें बताया नहीं। तो जैसे जैसे सिचुएशन डेवलप होती है लेट यू नो। वन थिंग इज वेरी श्योर कि दिस इज नॉट ए टेररिस्ट क्राइम और गैंगस्टर क्राइम और समथिंग।
and this certain incident does not have an impact on the law and order of the general public. अभी जिला पुलिस की तरफ से क्या लीगल एक्शन है? नहीं, हम तो कार्रवाई कानून के हिसाब से करेंगे, वो हमें इन्फॉर्म करते हैं फॉर्मली, जो मिलिट्री अथॉरिटीज़ हैं, उसके बाद हम जो लॉफुल एक्शन बनता है वो करते हैं। सर एक राइफल भी चोरी हुई थी वहाँ से, तो इसके रिलेटेड भी घटना पुलिस ने FIR उन्होंने करवाई थी 2-3 दिन पहले, वहाँ से कोई राइफल चोरी हुई थी, तो दैट इन्वेस्टिगेशन इज ऑल्सो अंडर वे। तो अभी देखना ये होगा कि वो इंसिडेंट और ये इंसिडेंट इनका कोई रिलेशन है या दे आर सेपरेट इंसिडेंट्स। अभी तक की क्या इन्फॉर्मेशन है सर? अभी तक वही है कि 4 जो बंदे हैं उनकी डेथ हो चुकी है, एंड जो जॉइंट कासो है वो चल रहा है। तो उसके बाद जैसे सिचुएशन डेवलप करती है 2-4 घंटे में और पता लगेगा, आर्मी अथॉरिटीज और इन्फॉर्म कर देंगी, एंड वी कैन शेयर। ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਦੇ ਚੱਲਦਿਆਂ ਬਟਾਲਾ ਰੇਲਵੇ ਸਟੇਸ਼ਨ ਤੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਗਾਏ ਗਏ ਹਨ। ਅੰਮ੍ਰਿਤਪਾਲ ਸਿੰਘ ਬਾਰੇ ਸੂਚਨਾ ਦੇਣ ਵਾਲੇ ਨੂੰ ਪੁਲਿਸ ਵੱਲੋਂ ਇਨਾਮ ਦਿੱਤਾ ਜਾਵੇਗਾ। ਪੁਲਿਸ ਨੇ ਸੂਚਨਾ ਦੇਣ ਲਈ ਮੋਬਾਈਲ ਨੰਬਰ ਜਾਰੀ ਕੀਤਾ ਹੈ। ਪੋਸਟਰ ਤੇ ਲਿਖਿਆ ਗਿਆ ਹੈ ਕਿ ਉਕਤ ਤਸਵੀਰ ਅੰਮ੍ਰਿਤਪਾਲ ਸਿੰਘ ਦੀ ਹੈ, ਜੋ ਵੱਖ-ਵੱਖ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਹੈ। ਜਿਸ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਹੋਵੇ ਉਹ ਹੇਠ ਲਿਖੇ ਨੰਬਰਾਂ ਤੇ ਸੂਚਿਤ ਕਰੇ। ਸੂਚਨਾ ਦੇਣ ਵਾਲੇ ਨੂੰ ਉਚਿਤ ਇਨਾਮ ਦਿੱਤਾ ਜਾਵੇਗਾ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਸੰਬੰਧੀ DSP ਲਲਿਤ ਕੁਮਾਰ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਤੋਂ ਇਲਾਵਾ ਹੋਰ ਥਾਵਾਂ ਤੇ ਵੀ ਇਹ ਪੋਸਟਰ ਲਗਾਏ ਗਏ ਹਨ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਪੱਪਲਪ੍ਰੀਤ ਸਿੰਘ ਨੂੰ ਸੋਮਵਾਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਅਮਰਪਾਲ ਜੀ ਦੀ ਸਟੇਸ਼ਨ ਤੇ ਪੋਸਟਰ ਲੱਗਾ, ਤੁਸੀਂ ਗੱਲ ਕਰ ਰਹੇ ਹੋ, ਤੇ ਅਸੀਂ ਵੀ ਪੋਸਟਰ ਵੰਡੇ ਵੀ, ਜੇ ਕਿਤੇ ਅਮਰਪਾਲ ਨਜ਼ਰ ਆਉਂਦਾ ਕਿ ਲੱਗਦਾ ਪਤਾ ਇਹਦੇ ਬਾਰੇ ਆਪਣੇ ਲੋਕਲ ਪੁਲਿਸ ਨੂੰ ਜਾਂ ਕਿਸੇ ਵੀ ਨੇੜੇ ਦੇ ਪੁਲਿਸ ਸਟੇਸ਼ਨ ਨੂੰ ਸਲਾਹ ਦਿੱਤੀ ਜਾਵੇ ਜੀ। ਸਰ ਹੋਰ ਇਸ ਤੋਂ ਇਲਾਵਾ ਕਿਤੇ ਤੇ ਲੱਗਦੇ ਸਾਨੂੰ ਬਟਾਲੇ ਦਾ ਪਤਾ, ਬਾਕੀ ਆਲ ਪੰਜਾਬ 'ਚ ਹੈਗੇ ਨਹੀਂ ਬਟਾਲੇ ਸਟੇਸ਼ਨ ਤੋਂ ਇਲਾਵਾ ਸਟੇਸ਼ਨ ਤੋਂ ਇਲਾਵਾ ਹਰ ਨਾਕੇ ਦੇ ਉੱਤੇ ਪੋਸਟਰ ਜੀ। ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਅਹਿਮ ਸੁਣਵਾਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਹੋਈ। ਵਾਰਸ ਪੰਜਾਬ ਦੇ ਵਕੀਲ ਇਮਾਨ ਸਿੰਘ ਖਾਰਾ ਵੱਲੋਂ ਹਾਰਬੀਅਸ ਕੋਰਪਸ ਪਟੀਸ਼ਨ ਪਾ ਕੇ ਦਾਅਵਾ ਕੀਤਾ ਗਿਆ ਸੀ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਗਈ ਹੈ ਅਤੇ ਪੁਲਿਸ ਇਸ ਨੂੰ ਦੱਸ ਨਹੀਂ ਰਹੀ ਹੈ। ਇਸ ਤੇ ਅਦਾਲਤ ਨੇ ਇਮਾਨ ਸਿੰਘ ਖਾਰਾ ਨੂੰ ਸਬੂਤ ਦੇਣ ਲਈ ਕਿਹਾ ਸੀ ਅਤੇ ਸਰਕਾਰ ਨੂੰ ਵੀ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਸਰਕਾਰ ਨੇ ਅਗਲੇ ਦਿਨ ਹੀ ਹਲਫਨਾਮਾ ਦਾਇਰ ਕਰਕੇ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਹਿਰਾਸਤ ਵਿੱਚ ਨਹੀਂ ਹੈ ਅਤੇ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਜਦਕਿ ਵਾਰਸ ਪੰਜਾਬ ਦੇ ਵਕੀਲ ਨੇ ਅਦਾਲਤ ਤੋਂ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ ਸੀ, ਪਰ ਉਹ ਬੁੱਧਵਾਰ ਨੂੰ ਵੀ ਸਬੂਤ ਪੇਸ਼ ਨਹੀਂ ਕਰ ਸਕੇ ਕਿ ਅੰਮ੍ਰਿਤਪਾਲ ਸਿੰਘ ਨੂੰ ਗੈਰ ਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਰੱਖਿਆ ਗਿਆ ਹੋਵੇ। ਵਕੀਲ ਇਮਾਨ ਸਿੰਘ ਖਾਰਾ ਨੇ ਕਿਹਾ ਕਿ ਉਹਨਾਂ ਨੇ ਆਪਣਾ ਜਵਾਬ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਹੈ। ਇਸ ਤੇ ਹਾਈ ਕੋਰਟ ਨੇ ਕਿਹਾ ਕਿ ਉਹਨਾਂ ਨੂੰ ਜਵਾਬ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਸੀ। ਇਸ ਦੇ ਬਾਅਦ ਹਾਈ ਕੋਰਟ ਨੇ ਹੁਣ ਅੰਮ੍ਰਿਤਪਾਲ ਸਿੰਘ ਮਾਮਲੇ ਦੀ ਸੁਣਵਾਈ ਵੀ 24 ਅਪ੍ਰੈਲ ਨੂੰ NSA ਵਿੱਚ ਬੰਦ 8 ਹੋਰ ਲੋਕਾਂ ਦੀ ਪਟੀਸ਼ਨ ਨਾਲ ਪਾ ਦਿੱਤੀ ਹੈ। ਇਸ ਦਿਨ ਅਦਾਲਤ ਤੈਅ ਕਰੇਗੀ ਕਿ ਕਦੋਂ ਅਤੇ ਕਿਵੇਂ ਵਕੀਲ ਅਸਾਮ ਵਿੱਚ ਬੰਦ ਆਪਣੇ ਕਲਾਇੰਟ ਨਾਲ ਮਿਲ ਸਕਦੇ ਹਨ। NSA ਅਧੀਨ ਬੰਦ ਦਲਜੀਤ ਕਲਸੀ ਦੇ ਵਕੀਲ ਨੇ ਬੀਤੇ ਦਿਨ ਅਦਾਲਤ ਨੂੰ ਕਿਹਾ ਸੀ ਕਿ ਉਹ ਦਲਜੀਤ ਕਲਸੀ ਨੂੰ ਮਿਲਣਾ ਚਾਹੁੰਦੇ ਹਨ, ਤਾਂ ਅਦਾਲਤ ਨੇ ਕਿਹਾ ਸੀ ਕਿ 24 ਤਰੀਕ ਨੂੰ ਉਹ ਆਪਣਾ ਫੈਸਲਾ ਸੁਣਾਉਣਗੇ। ਅਦਾਲਤ ਵਿੱਚ ਬੀਤੇ ਦਿਨ ਸੁਣਵਾਈ ਦੌਰਾਨ ਸਰਕਾਰ ਨੇ NSA ਅਧੀਨ ਇੱਕ ਐਡਵਾਈਜ਼ਰੀ ਬੋਰਡ ਬਣਾ ਦਿੱਤਾ ਹੈ, ਜਿਸ ਦੇ ਤਹਿਤ ਜੇਲ੍ਹ ਵਿੱਚ ਬੰਦ ਸਾਰੇ 9 ਮੁਲਜ਼ਮ ਅਪੀਲ ਕਰ ਸਕਦੇ ਹਨ। 3-3 ਮਹੀਨੇ ਬਾਅਦ ਸਰਕਾਰ ਨੂੰ ਜੇਕਰ NSA ਅਧੀਨ ਬੰਦ ਲੋਕਾਂ ਦਾ ਡਿਟੈਂਸ਼ਨ ਵਧਾਉਣਾ ਹੈ ਤਾਂ ਨਵੇਂ ਸਬੂਤ ਪੇਸ਼ ਕਰਨੇ ਹੋਣਗੇ। ਰਿਟਾਇਰਡ ਜੱਜ ਅਤੇ ਵਕੀਲ ਐਡਵਾਈਜ਼ਰੀ ਬੋਰਡ ਦੇ ਮੈਂਬਰ ਹੁੰਦੇ ਹਨ, ਜੋ ਤੈਅ ਕਰਨਗੇ ਕਿ ਡਿਟੇਨ ਦਾ ਹੋਰ ਸਮਾਂ ਵਧਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਜਾਂ ਨਹੀਂ। NSA ਅਧੀਨ ਬੰਦ ਲੋਕ ਵੀ ਇਸ ਐਡਵਾਈਜ਼ਰੀ ਬੋਰਡ ਦੇ ਸਾਹਮਣੇ ਆਪਣੀ ਗੱਲ ਰੱਖ ਸਕਦੇ ਹਨ। ਨਸ਼ਿਆਂ ਸੰਬੰਧੀ ਸਿੱਟ ਦੀਆਂ 3 ਰਿਪੋਰਟਾਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਚੁੱਪੀ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੰਭੀਰ ਸਵਾਲ ਚੁੱਕੇ ਹਨ ਤੇ ਕਈ ਅਹਿਮ ਖੁਲਾਸੇ ਵੀ ਕੀਤੇ ਹਨ। ਆਪਣੇ ਸੋਸ਼ਲ ਮੀਡੀਆ ਪੇਜ ਤੇ ਪਾਈ ਇੱਕ ਵੀਡੀਓ ਵਿੱਚ ਖਹਿਰਾ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ 1 ਦਹਾਕੇ ਤੋਂ ਨਸ਼ਿਆਂ ਦੇ ਲਈ ਬਦਨਾਮ ਹੋ ਰਹੇ ਪੰਜਾਬ ਦੇ ਹਾਲਾਤ ਦੇਖ ਕੇ ਹਾਈ ਕੋਰਟ ਨੇ ਖੁਦ ਜਾਂਚ ਦੇ ਆਦੇਸ਼ ਦਿੱਤੇ ਸਨ। ਇਸ ਦੌਰਾਨ NCB ਦੀ ਇੱਕ ਰਿਪੋਰਟ ਦਾ ਵੀ ਜ਼ਿਕਰ ਖਹਿਰਾ ਨੇ ਕੀਤਾ ਹੈ ਤੇ ਕਿਹਾ ਹੈ ਕਿ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ 40,000 ਕਰੋੜ ਦਾ ਹੈ, ਜੋ ਕਿ ਆਮ ਤੌਰ ਤੇ ਕਿਸੇ ਸੂਬੇ ਦਾ ਬਜਟ ਵੀ ਨਹੀਂ ਹੁੰਦਾ ਹੈ। ਇਸੇ ਕਾਰਨ ਨੌਜਵਾਨਾਂ ਦੀ ਵੱਡੀ ਸੰਖਿਆ ਸਣੇ ਕੁੜੀਆਂ ਪ੍ਰਭਾਵਿਤ ਹੋਈ ਹੈ। ਖਹਿਰਾ ਨੇ ਮਕਬੂਲਪੁਰ ਨਾਮ ਦੇ ਮੁਹੱਲੇ ਦਾ ਵੀ ਜ਼ਿਕਰ ਕੀਤਾ ਹੈ, ਜਿੱਥੇ ਹਰ ਕੋਈ ਨਸ਼ੇ ਲੈ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ 1 ਹਫ਼ਤਾ ਪਹਿਲਾਂ SIT ਦੀਆਂ 3 ਰਿਪੋਰਟਾਂ ਨੂੰ ਮਾਨ ਸਰਕਾਰ ਦੇ 1 ਸਾਲ ਬੀਤ ਜਾਣ ਮਗਰੋਂ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਤੇ ਸਰਕਾਰ ਨੂੰ ਕਾਰਵਾਈ ਦੇ ਆਦੇਸ਼ ਦਿੱਤੇ ਸਨ। ਮੁੱਖ ਮੰਤਰੀ ਮਾਨ ਨੇ ਟਵੀਟ ਵੀ ਕੀਤਾ ਸੀ ਕਿ ਇਸ ਤੇ ਕਾਰਵਾਈ ਕੀਤੀ ਜਾਵੇਗੀ, ਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਬੜੇ ਅਹਿਮ ਮੁੱਦੇ ਤੇ ਚਰਚਾ ਕਰਦੀ ਹਾਂ। ਮੁੱਦਾ ਹੈ ਡਰੱਗਸ ਦਾ ਪੰਜਾਬ ਦੇ ਵਿੱਚ। ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ 1 ਦਹਾਕੇ ਤੋਂ ਪੰਜਾਬ ਦੀ ਵਿਸ਼ਵ ਪੱਧਰੀ ਬਦਨਾਮੀ ਹੋਈ ਡਰੱਗਸ ਦੇ ਵਿਸ਼ੇ ਨੂੰ ਲੈ ਕੇ, ਔਰ ਇੱਥੋਂ ਤੱਕ ਬਦਨਾਮੀ ਚੱਲਦੇ ਕਿ ਹਾਈ ਕੋਰਟ ਨੇ 7-8 ਸਾਲ ਪਹਿਲਾਂ ਜਸਟਿਸ ਸੂਰਿਆਕਾਂਤ ਹੁੰਦੇ ਸੀ ਹਾਈ ਕੋਰਟ ਦੇ ਜੱਜ, ਉਹਨਾਂ ਨੇ ਸੁਓ ਮੋਟੋ ਕੋਗਨੀਜੈਂਸ ਲੈ ਕੇ ਤੇ ਡਰੱਗਸ ਦੇ ਉੱਤੇ ਹਦਾਇਤ ਕੀਤੀ ਪੰਜਾਬ ਸਰਕਾਰ ਨੂੰ ਕਿ ਇਹਦੀ
ਪ੍ਰੋਪਰ ਤਹਿਕੀਕਾਤ ਕਰੋ। ਉਸੇ ਦੌਰਾਨ ਤਕਰੀਬਨ 2018-19 ਚ ਜਿਹੜਾ NCB ਹੈ, ਇੰਡੀਆ ਦੀ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਹੈ, ਉਹਨੇ ਰਿਪੋਰਟ ਦਿੱਤੀ ਕਿ ਪੰਜਾਬ ਦੇ ਵਿੱਚ ਜਿਹੜਾ ਡਰੱਗਸ ਦਾ ਧੰਦਾ ਇਹ 40,000 ਕਰੋੜ ਰੁਪਏ ਦਾ ਧੰਦਾ ਹੈ। 40,000 ਕਰੋੜ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 40,000 ਕਰੋੜ ਰੁਪਇਆ ਕਿਸੇ ਨਾਰਮਲ ਸਟੇਟ ਦਾ ਬਜਟ ਨਹੀਂ ਹੁੰਦਾ, ਜਿਹੜਾ ਸਾਡੇ ਪੰਜਾਬ ਦਾ ਸਿਰਫ ਡਰੱਗਸ ਦਾ ਧੰਦਾ ਸੀ। ਤਾਈਓ ਬੇਤਹਾਸ਼ਾ ਨੌਜਵਾਨਾਂ ਦੀਆਂ ਜ਼ਿੰਦਗੀਆਂ ਗਈਆਂ, ਇੱਥੋਂ ਤੱਕ ਕਿ ਲੜਕੀਆਂ ਵੀ ਇਸ ਨੈਕਸਸ ਤੋਂ, ਇਸ ਡਰੱਗ ਦੇ ਧੰਦੇ ਤੋਂ ਬਚ ਨਹੀਂ ਸਕੀਆਂ। ਬਹੁਤ ਸਾਰੀਆਂ ਲੜਕੀਆਂ ਦੀਆਂ ਵੀਡੀਓਜ਼ ਆਪਾਂ ਦੇਖੀਆਂ, ਜਾਨਾਂ ਗਵਾਈਆਂ। ਮਕਬੂਲਪੁਰਾ ਇੱਕ ਮੁਹੱਲਾ ਵਾ ਜਿੱਥੇ ਔਰਤਾਂ, ਬੱਚੇ, ਬੰਦੇ, ਬਜ਼ੁਰਗ ਸਭ ਡਰੱਗ ਐਡਿਕਟਸ ਨੇ। ਔਰ ਅੱਜ ਜਿਹੜਾ ਡਰੱਗਸ ਦਾ ਤਾਂ ਮੈਂ ਵਿਸ਼ਾ ਚੱਕਿਆ ਕਿਉਂਕਿ ਅੱਜ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਜਿਹੜੀਆਂ SIT ਦੀਆਂ 3 ਰਿਪੋਰਟਸ ਕਾਫੀ ਅਰਸੇ ਤੋਂ ਬੰਦ ਲਿਫਾਫਿਆਂ ਵਿੱਚ ਹਾਈ ਕੋਰਟ ਕੋਲ ਪਈਆਂ ਸੀ, ਉਹ ਹਾਈ ਕੋਰਟ ਨੇ ਉਹਨਾਂ ਰਿਪੋਰਟਸ ਨੂੰ ਖੋਲ੍ਹਣ ਦੇ ਆਦੇਸ਼ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਦੇ ਦਿੱਤੇ। ਹਾਲਾਂਕਿ 1 ਸਾਲ ਲੰਘ ਗਿਆ ਸੀ ਸਰਕਾਰ ਦਾ, ਇਹਨਾਂ ਨੇ ਕੋਈ ਯਤਨ ਨਹੀਂ ਕੀਤਾ ਪੁਖਤਾ ਕਿ ਅਸੀਂ ਡਰੱਗਸ ਦੇ ਮਸਲੇ ਨੂੰ ਆਣ ਕੇ ਘੋਖ ਕਰਨਾ ਚਾਹੁੰਦੇ ਹਾਂ, ਕਿਉਂਕਿ ਜਦੋਂ ਆਪੋਜੀਸ਼ਨ ਸੀ ਉਦੋਂ ਕੈਪਟਨ ਔਰ ਬਾਦਲ ਦੇ ਉੱਤੇ ਬਹੁਤ ਇਲਜ਼ਾਮ ਲਾਉਂਦੇ ਰਹੇ ਇਹ ਭਗਵੰਤ ਸਿੰਘ ਮਾਨ ਕਿ ਇਹ ਡਰੱਗਸ ਦੇ ਉੱਤੇ ਕੋਈ ਠੋਸ ਕਾਰਵਾਈ ਨਹੀਂ ਕਰਦੇ। ਹੁਣ ਚਲੋ 1 ਸਾਲ ਬੀਤ ਗਿਆ, ਹੁਣ ਹਾਈ ਕੋਰਟ ਨੇ ਆਪ ਹਦਾਇਤ ਦਿੱਤੀ ਸਰਕਾਰ ਨੂੰ ਔਰ ਭਗਵੰਤ ਮਾਨ ਨੇ ਟਵੀਟ ਕੀਤਾ ਅੱਜ ਤੋਂ 1 ਹਫ਼ਤਾ ਪਹਿਲਾਂ, ਤੁਸੀਂ ਉਹਨਾਂ ਦੇ ਟਵਿੱਟਰ ਅਕਾਊਂਟ ਤੇ ਦੇਖ ਸਕਦੇ ਹੋ ਕਿ ਡਰੱਗਸ ਦੀਆਂ 3 ਰਿਪੋਰਟਸ ਮੇਰੇ ਕੋਲ ਆ ਗਈਆਂ ਔਰ ਇਹਦੇ ਤੇ ਅਸੀਂ ਠੋਸ ਕਾਰਵਾਈ ਕਰਾਂਗੇ। 1 ਹਫ਼ਤੇ ਤੇ ਭਗਵੰਤ ਮਾਨ ਦੀ ਕੋਈ ਐਕਸ਼ਨ ਨਹੀਂ, ਇੰਨਾ ਵੀ ਨਹੀਂ ਕਿ ਮੈਂ ਇਸ ਦੀ ਕੋਈ ਫਰਦਰ ਜਾਂਚ ਦੇ ਦਿੱਤੀ, ਕਿਉਂਕਿ ਜਿਹੜੀਆਂ 3 SIT ਰਿਪੋਰਟਸ ਹੈ ਉਹ ਕਨਕਲੂਸਿਵ ਜਾਂਚ ਨਹੀਂ ਗੀ। ਉਹਨਾਂ ਨੇ ਬ੍ਰੌਡਲੀ ਜਾਂਚ ਕਰਕੇ ਜਿਹੜਾ ਨੈਕਸਸ ਸੀਗਾ ਉਹਨੂੰ ਅਨਅਰਥ ਕੀਤਾ, ਜਿਹਦੀ ਅੱਗੇ ਜਾਂਚ ਬਹੁਤ ਇੰਪੋਰਟੈਂਟ ਕਰਨੀ ਬਣਦੀ ਹੈ। ਸਾਡਾ ਇਹ ਮੰਨਣਾ ਵਾ ਕਿ ਇਹ ਜਿਹੜੇ ਅਗਰ ਤੁਸੀਂ ਸਹੀ ਫੜਨਾ ਚਾਹੁੰਦੇ ਹੋ ਡਰੱਗ ਜਿਹੜੇ ਮਾਫੀਆ ਨੇ, ਡਰੱਗ ਲਾਰਡਸ ਨੇ, ਤੇ ਫਿਰ ਤੁਹਾਨੂੰ ਜਾਂਚ ਉੱਪਰ ਤੱਕ ਜਿਹੜਾ ਰੀੜ ਦੀ ਹੱਡੀ ਰੱਖਣੀ ਚਾਹੀਦੀ ਹੈ, ਕਿਉਂਕਿ ਇਹ ਇੰਦਰਜੀਤ ਦੇ ਵੱਸ ਦੀ ਗੱਲ ਨਹੀਂ ਸੀ, ਇਹ ਰਾਜੀ ਦੇ ਵੱਸ ਦੀ ਗੱਲ ਵੀ ਨਹੀਂ ਸੀ, ਕਿਉਂਕਿ ਰਾਜੀ ਦੇ ਉੱਤੇ ਇਲਜ਼ਾਮ ਅਸਲ 'ਚ ਰਿਪੋਰਟਸ ਵਿੱਚ ਇਹ ਵੀ ਆਇਆ ਕਿ ਉਸਨੇ ਉਸ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਜਦੋਂ ਇੰਦਰਜੀਤ ਦੇ ਨਾਲ ਕਨੈਕਸ਼ਨ ਸੀਗਾ, ਉਸਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਈਕੋ ਸਿਟੀ ਜਾਂ ਕਿਹੜੀ ਸਿਟੀ ਵਿੱਚ 3-4 ਪ੍ਰੋਪਰਟੀਜ਼ ਬਣਾਈਆਂ, ਧੜਾ-ਧੜ ਕਰੋੜਾਂ ਰੁਪਏ ਦੀ ਪ੍ਰੋਪਰਟੀਜ਼। ਜਿਹੜਾ ਪੁਲਿਸ ਆਫਸਰ ਹੈ ਉਹਦੀ ਤਾਂ ਆਮ ਤੌਰ ਤੇ ਜਿਹੜੀ ਤਨਖਾਹ ਵਾ ਉਹ ਲੱਖ ਰੁਪਈਆ ਹੋਊਗੀ ਵੱਧ ਤੋਂ ਵੱਧ, ਤੇ ਜਦੋਂ ਤੁਸੀਂ 4-5 ਕਰੋੜ ਦਾ ਜਾਂ 2-3 ਕਰੋੜ ਦਾ ਪਲਾਟ ਲੈਂਦੇ ਹੋ ਤੇ ਫਿਰ ਉਹਦੀ ਜਾਂਚ ਤਾਂ ਬਣਦੀ ਆ ਨਾ ਕਿ ਕਿੱਥੋਂ ਪੁਲਿਸ ਆਫਸਰ ਦੇ ਕੋਲ ਇੰਨੇ ਪੈਸੇ ਆਏ। ਹੋਰ ਬਹੁਤ ਉਹਦੇ ਤੇ ਇਲਜ਼ਾਮ ਸੀਗੇ, ਉੱਪਰਲੇ IPS ਟੌਪ ਅਫਸਰਸ ਦੇ ਨਾਲ ਕੀ ਕਨੈਕਸ਼ਨ ਸੀਗੇ, ਉੱਥੇ ਕੀ ਇਹਨਾਂ ਦੇ ਪਰਸਨਲ ਜਿਹੜੇ ਫੰਕਸ਼ਨਸ ਹੁੰਦੇ ਉਹਦੇ 'ਚ ਰਾਜੀ ਦਾ ਕੀ ਰੋਲ ਹੁੰਦਾ ਸੀ। ਇਹ ਤਾਂ ਹੁਣ ਕੋਈ ਜਾਂਚ ਦਾ ਵਿਸ਼ਾ ਸਥਾਪਿਤ ਕਰ ਸਕਦਾ। ਤੁਹਾਡੇ ਸਾਹਮਣੇ ਮੈਂ ਬੈਠਾ ਹਾਂ, ਤੁਹਾਨੂੰ ਸਭ ਨੂੰ ਯਾਦ ਹੋਊਗਾ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ, ਜਦੋਂ ਮੈਂ ਰਾਣੇ ਗੁਰਜੀਤ ਦਾ ਜਿਹੜਾ ਨੱਟ ਕੱਸਿਆ ਚੰਗੀ ਤਰ੍ਹਾਂ ਨਾਲ ਤੇ ਉਹਨੂੰ ਅਸਤੀਫਾ ਦੇਣਾ ਪਿਆ, ਮੈਨੂੰ ਇਨਵੋਲਵ ਕਰ ਲਿਆ ਉਸ ਵਕਤ ਦੀ ਸਰਕਾਰਾਂ ਨੇ, ਨਿਜ਼ਾਮ ਨੇ, ਐਸਟੈਬਲਿਸ਼ਮੈਂਟ ਨੇ। NDPS ਫਾਜ਼ਿਲਕਾ ਦੇ ਇੱਕ ਕੇਸ ਦੇ ਵਿੱਚ ਉਲਝਾ ਲਿਆ ਮੈਨੂੰ, ਸਿਰਫ ਟੈਲੀਫੋਨ ਕਾਲ ਰਿਕਾਰਡਸ ਦੇ ਆਧਾਰ ਤੇ, ਸਿਰਫ ਟੈਲੀਫੋਨ ਕਾਲ ਰਿਕਾਰਡ ਤੇ, ਨਾ ਮੇਰੇ ਕੋਲ ਕੋਈ ਰਿਕਵਰੀ, ਨਾ ਮੇਰਾ FIR 'ਚ ਨਾਮ, ਨਾ ਮੇਰਾ ਚਲਾਨ ਵਿੱਚ ਨਾਮ। ਜੇ ਸਰਕਾਰ ਚਾਹਵੇ ਇੱਕ ਫਾਰਮਲ ਲੀਡਰ ਆਫ ਆਪੋਜੀਸ਼ਨ ਨੂੰ ਜਾਂ ਲੀਡਰ ਆਫ ਆਪੋਜੀਸ਼ਨ ਉਸ ਵੇਲੇ, ਤੁਸੀਂ ਸਿਰਫ ਟੈਲੀਫੋਨ ਕਾਲਸ ਦੇ ਆਧਾਰ ਦੇ ਉੱਤੇ 7 ਸਾਲ ਲੱਗੇ ਮੈਨੂੰ ਸੁਪਰੀਮ ਕੋਰਟ ਵਿੱਚ ਜਾ ਕੇ ਖੇੜਾ ਛਡਾਉਣ ਨੂੰ, 7 ਸਾਲ। ਤੇ ਜਿਹੜੇ ਬੰਦੇ ਅਸਲ 'ਚ ਇਨਵੋਲਵ ਨੇ, ਜਿਹੜੇ ਇੱਕ ਹੌਲਦਾਰ ਨੂੰ ਪ੍ਰਮੋਟ ਕਰਾ ਕੇ ਤੇ ਉਸ ਦੇ ਕੋਲੋਂ 5 ਕਿਲੋ ਹੀਰੋਇਨ ਲੱਭ ਜੇ ਜਾਂ 4 ਕਿਲੋ ਹੋਰ ਕੋਈ ਲੱਭ ਜਾਣ ਤੇ AK-47 ਰਾਈਫਲ ਲੱਭ ਜਾਣ, ਕੀ ਇਹਦੀ ਜਾਂਚ ਕੋਈ ਨਹੀਂ ਬਣਦੀ? ਸਾਡਾ ਮੰਨਣਾ ਵਾ ਕਿ ਅਗਰ ਇਹ ਜਾਂਚ ਭਗਵੰਤ ਸਿੰਘ ਮਾਨ ਅਗਰ ਜਾਨ ਰੱਖੇਗਾ ਔਰ ਇਹਦੀ ਜਾਂਚ ਪ੍ਰੋਪਰ ਤਰੀਕੇ ਨਾਲ ਕਰਾਵੇਗਾ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਵਾਂ ਕਿ ਬਹੁਤ ਵੱਡੇ ਅਫਸਰ ਪੁਲਿਸ ਤੇ, ਬਹੁਤ ਵੱਡੇ ਆਫਸਰਸ ਜਿਹੜੇ ਨੇ ਉਹ ਇਸ ਗੱਲ ਵਿੱਚ ਇਨਵੋਲਵ ਨੇ। ਤੇ ਜੇ ਉਹਦਾ ਮਿੱਟੀ ਪਾਉਣੀ ਆ, ਥੱਪਣਾ ਵਾ ਤੇ ਵਿੱਚੋਂ ਸਿਲੈਕਟਿਵ ਲੀਕੇਜ ਕਰਾ ਕੇ ਅਖਬਾਰਾਂ ਕੋਲ ਲਿਖਾ ਲੈਣਾ ਕਿ ਲਓ ਜੀ ਕਿਸੇ ਦੇ ਖਿਲਾਫ ਕੋਈ ਐਕਸ਼ਨ ਹੀ ਨਹੀਂ ਆਇਆ, ਤੇ ਫਿਰ ਮੈਂ ਸਮਝਦਾ ਕਿ ਇਹਦੇ ਨਾਲੋਂ ਮੰਦਭਾਗੀ ਗੱਲ ਨਹੀਂ ਹੋ ਸਕੇਗੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਕਿਸਾਨਾਂ ਦਾ ਕੇਸ ਪੇਸ਼ ਕਰਨ ਵਿੱਚ ਅਸਫਲਤਾ ਹੀ ਕੇਂਦਰ ਵੱਲੋਂ ਕਣਕ ਦੇ ਮੁੱਲ ਵਿੱਚ ਕਟੌਤੀ ਕਰਨ ਦੇ ਫੈਸਲੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਸਰਕਾਰ ਦੀ ਅਯੋਗਤਾ ਅਤੇ ਲਾਪਰਵਾਹੀ ਲਈ ਮੁਸੀਬਤ ਵਿੱਚ ਫਸੇ ਕਿਸਾਨਾਂ ਨੂੰ ਸਜ਼ਾ ਨਾ ਦੇਣ।
ਬੇਮੌਸਮੀ ਬਾਰਿਸ਼ ਨੇ ਪਹਿਲਾਂ ਹੀ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਇਸ ਫੈਸਲੇ ਨਾਲ ਉਹਨਾਂ ਦੀ ਆਰਥਿਕ ਸਥਿਤੀ ਹੋਰ ਡਾਵਾਡੋਲ ਹੋ ਜਾਵੇਗੀ। ਇਸ ਕਰਕੇ ਫਸਲਾਂ ਦੇ ਮੁੱਲ 'ਚ ਕਟੌਤੀ ਕਰਨ ਵਾਲੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਜਿਹੜਾ ਫੈਸਲਾ ਸੈਂਟਰ ਸਰਕਾਰ ਨੇ ਲਿੱਤਾ ਹੈ ਕਿ 31 ਰੁਪਏ ਕੱਟ ਲੱਗੇਗਾ, ਪਹਿਲੇ ਤਾਂ ਨੁਕਸਾਨ ਹੋ ਗਿਆ ਕਿਸਾਨਾਂ ਦਾ, ਫਸਲਾਂ ਤਬਾਹ ਹੋ ਗਈਆਂ, ਜਿਹੜੀਆਂ ਬਚੀਆਂ ਤੁਸੀਂ ਕੱਟ ਲਾਓਗੇ। ਆਹ ਨਲਾਇਕੀ ਪੰਜਾਬ ਦੇ ਮੁੱਖ ਮੰਤਰੀ ਦੀ ਹੈ। ਜਦੋਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ, ਉੱਥੇ ਜਾ ਕੇ ਬਹਿ ਜਾਂਦੇ ਸੀ ਦਿੱਲੀ, ਆਪ ਦਿੱਲੀ ਕਰਕੇ ਮਿਲ ਕੇ ਫੈਸਲੇ ਕਰਾਉਂਦੇ ਸੀ। ਇਹਦੇ ਕੋਲ ਸਮਾਂ ਹੀ ਹੈ ਨਹੀਂ, ਇਹਦੇ ਕੋਲ ਤਾਂ ਗੱਲਾਂ ਮਾਰਨ ਦਾ ਸਮਾਂ, ਚੁਟਕਲੇ ਸਿਖਾਉਣ ਦਾ ਸਮਾਂ ਆ ਮੁੱਖ ਮੰਤਰੀ ਦੇ ਲਾਇਕ ਨਹੀਂ ਹੈ। ਦੇਖੋ ਕਿੱਡਾ ਵੱਡਾ ਪਹਿਲੇ ਤਾਂ ਨੁਕਸਾਨ ਫਸਲ ਦਾ ਹੋ ਗਿਆ, ਹੁਣ ਕੱਟ ਲਾਓਗੇ। ਪਹਿਲੀ ਗੱਲ, ਹਾਲੇ ਤੱਕ ਮੁਆਵਜ਼ਾ ਵੀ ਨਹੀਂ ਦਿੱਤਾ। ਮੈਂ ਸਾਰੇ ਜ਼ਿਲ੍ਹਿਆਂ 'ਚ ਪਤਾ ਕੀਤਾ ਕਿ ਮੁਆਵਜ਼ਾ ਮਿਲਿਆ ਜਾਂ ਉਹਨਾਂ ਦੇ ਸਰਵੇ ਸ਼ੁਰੂ ਹੋਇਆ ਕਿ ਗਰਾਰੀਆਂ ਨਹੀਂ, ਹਲੇ ਕੁਛ ਨਹੀਂ ਹੋਇਆ।